ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲੈਣੀ ਹੈ ਜਾਂ ਇੰਸ਼ੋਰੈਂਸ ਬਾਬਤ ਸਲਾਹ ਕਰਨੀ ਹੈ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਆ ਮਿੰਟੂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚਲੀਏ ਤਾਂ ਗੱਲ ਅਕਾਲੀ ਦਲ ਦੀ ਕਰ ਲੈਂਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਦੇ ਪ੍ਰਧਾਨ ਜਿਹੜੇ ਨੇ, ਪ੍ਰਮੁੱਖ ਜਿਹੜੇ ਨੇ, ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਕੈਫੇ 'ਚ ਬੈਠਿਆਂ ਨੂੰ ਚੱਕ ਲਿਆ ਜਾਂਦਾ ਹੈ ਤੇ ਜਦੋਂ ਚੱਕਿਆ ਜਾਂਦਾ ਹੈ ਉਹ ਮੌਕਾ ਵੀ ਖਾਸ ਸੀ ਤੇ ਘਟਨਾਵਾਂ ਵੀ ਖਾਸ ਸੀ। ਤੁਸੀਂ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਸੀ ਤੇ ਉਸ ਤੋਂ ਬਾਅਦ ਜਿੱਥੇ ਤੱਕ ਗੱਲ ਪਹੁੰਚੀ ਉਹਨੇ ਗ੍ਰਿਫਤਾਰੀ ਕਰਾ ਦਿੱਤੀ। ਹੁਣ ਕਹਿੰਦੇ ਵੀ ਉਹ ਕੀਤੀ ਹੋਈ ਗ੍ਰਿਫਤਾਰੀ ਪੁਲਿਸ ਨੂੰ ਹੀ ਪੁੱਠੀ ਪੈ ਗਈ ਹੈ ਜੀ, ਕਿਵੇਂ? ਹਾਂਜੀ, 15 ਨਵੰਬਰ ਨੂੰ ਇਹ ਗ੍ਰਿਫਤਾਰੀ ਹੋਈ ਸੀ ਤੇ 22 ਨੂੰ ਹਫਤਾ ਹੋਣਾ ਸੀ, 21 ਨੂੰ ਇਹ ਕੰਮ ਹੋ ਗਿਆ। ਜੀ ਤਾਂ ਫਿਲਹਾਲ ਗੱਲ ਇਹ ਆ ਕਿ 5 ਨਵੰਬਰ ਨੂੰ ਨਛੱਤਰ ਸਿੰਘ ਤੇ ਉਹਦੇ ਕੁਝ 20-25 ਸਾਥੀਆਂ ਯਾਨੀ ਅਕਾਲੀ ਕਾਰਕੁਨਾਂ ਤੇ ਇਹਨਾਂ ਨੇ ਇੱਕ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਸੀਗਾ। ਤਾਂ ਇੱਕ ਕੈਫੇ ਦੇ ਵਿੱਚੋਂ ਨਛੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਅਕਾਲੀ ਦਲ ਦੀ ਜਿਹੜੀ ਲੀਗਲ ਟੀਮ ਆ, ਇਹ ਬੜੀ ਤੇਜ਼ ਆ। ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਇਹਨਾਂ ਦੇ ਬੁਲਾਰੇ ਨੇ ਜਿਹੜੇ ਅਰਸ਼ਦੀਪ ਸਿੰਘ ਕਲੇਰ, ਉਹ ਤੇ ਆਪ ਵੀ ਵਕੀਲ ਨੇ। ਲਿਹਾਜ਼ਾ ਇਹਨਾਂ ਨੇ ਕੀ ਆ ਕਿ ਨਾਲ ਦੀ ਨਾਲ ਹੈਬੀਅਸ ਕਾਰਪਸ ਪਾ ਦਿੱਤੀ ਸੀ। ਹੈਬੀਅਸ ਕਾਰਪਸ ਹੁੰਦੀ ਆ ਕਿ ਆਰਟੀਕਲ 72 ਦਾ ਇਸਤੇਮਾਲ ਕਰਦਿਆਂ ਕੋਈ ਵੀ ਵਿਅਕਤੀ ਨਜਾਇਜ਼ ਹਿਰਾਸਤ ਵਿਰੁੱਧ ਤੁਰੰਤ ਇੱਕ ਸੁਣਵਾਈ ਹੇਤੂ ਪਟੀਸ਼ਨ ਪਾ ਸਕਦਾ। ਉਸ ਨੂੰ ਬੋਲਦੇ ਨੇ ਹੈਬੀਅਸ ਕਾਰਪਸ। ਹੁਣ ਜੀ ਇਹਦੇ ਵਿੱਚ ਜੇ ਆਪਾਂ ਅੱਗੇ ਚੱਲ ਕੇ ਵੇਖੀਏ ਤਾਂ ਅੱਜ ਜਦੋਂ ਇਹ ਵੱਡੀ ਰਾਹਤ ਮਿਲੀ ਤਾਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਤੇ ਡਿੱਗੀ ਪਈ। ਜੀ ਬਲਕਿ ਇਹਦੇ ਨਾਲ ਹੋਇਆ ਕੀ ਆ ਕਿ ਇਹਨਾਂ ਦੇ ਜਿਹੜੇ ਆਲਾ ਅਧਿਕਾਰੀ ਆ, ਚਾਹੇ ਡੀਆਈਜੀ ਹੈ ਚਾਹੇ ਐਸਐਸਪੀ, ਸ਼ਾਇਦ ਉਹਨਾਂ ਨੂੰ ਵੀ ਬੁਲਾ ਲਿਆ ਗਿਆ ਜਵਾਬ ਤਲਬੀ ਵਾਸਤੇ। ਕਿਉਂਕਿ ਇਹਦੇ ਵਿੱਚ ਡੋਲਿਆਂ ਵਾਲੇ ਡੀਸੀ ਨਹੀਂ, ਡੋਲਿਆਂ ਵਾਲੇ ਡੀਐਸਪੀ ਦੇ ਤੌਰ ਤੇ ਮਸ਼ਹੂਰ ਅਤੁਲ ਸੋਨੀ ਜਿਹੜੇ ਆ, ਉਹ ਵੀ ਜੀ ਸ਼ਾਇਦ ਡੀਐਸਪੀ ਦੇ ਤੌਰ ਤੇ ਭੂਮਿਕਾ ਅਦਾ ਕਰ ਰਹੇ ਸਨ ਰੇਡ ਪਾਰਟੀ ਜਦੋਂ ਗਈ ਆ। ਜੀ ਮਤਲਬ ਕਿ ਸਾਰਿਆਂ ਨੂੰ ਹੀ ਅਦਾਲਤ ਨੇ ਖਿੱਚ ਲਿਆ। ਦਰਅਸਲ ਕੀ ਆ ਕਿ ਇਹਨਾਂ ਨੇ ਕੇਸ ਤੇ ਪਾ ਦਿੱਤਾ ਪਰ ਇਸ ਕੇਸ ਨੂੰ ਸਟੈਬਲਿਸ਼ ਨਹੀਂ ਕਰ ਸਕੇ। ਇੱਕ ਤੇ ਅਕਾਲੀਆਂ ਨੇ ਕਿਹਾ ਕਿ ਟਾਈਮਿੰਗ ਨੂੰ ਲੈ ਕੇ ਸਵਾਲ ਆ। ਟਾਈਮਿੰਗ ਜੀ ਇਦਾਂ ਸੀ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ ਨਛੱਤਰ ਨੂੰ ਲਗਭਗ 3:45। ਇਹਨਾਂ ਨੇ ਜਿਹੜਾ ਐਫੀਡੇਵਿਟ ਦਿੱਤਾ ਉਹ ਜਾ ਕੇ ਦੱਸਿਆ ਕਿ 6 ਵਜੇ ਗ੍ਰਿਫਤਾਰ ਕੀਤਾ ਹੈ, ਪਰ ਜਿਹੜੀ ਜੀ ਐਫ ਆਈ ਆਰ ਕੱਟੀ ਸੀ ਉਹਦੇ ਵਿੱਚ ਟਾਈਮ ਜਿਹੜਾ ਉਹ 6:30 ਦਾ ਦੱਸਿਆ ਗਿਆ। ਠੀਕ ਹੈ ਜੀ। ਜੀ ਫਿਰ ਦੂਸਰਾ ਗਰਾਊਂਡ ਇਹ ਸੀ ਕਿ ਅੱਜ ਕੱਲ ਦੇ ਕਾਨੂੰਨ ਦੇ ਮੁਤਾਬਕ ਤੁਹਾਨੂੰ ਪਤਾ ਹੀ ਆ, ਅਕਾਲੀਆਂ ਦਾ ਦਾਅਵਾ ਹੈ ਕਿ ਜੀ ਦੇਖੋ 7 ਸਾਲ ਤੋਂ ਘੱਟ ਵਾਲੇ ਮੁਕੱਦਮਿਆਂ 'ਚ, ਇਸ ਤਰ੍ਹਾਂ ਦੇ ਮੁਕੱਦਮਿਆਂ 'ਚ ਨੋਟਿਸ ਦੇਣਾ ਜ਼ਰੂਰੀ ਹੈ। ਤੇ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਦਿਨੀ ਇੱਕ ਗੱਲ ਸੁਪਰੀਮ ਕੋਰਟ ਨੇ ਬੜੀ ਠੋਕ ਵਜਾ ਕੇ ਆਖੀ ਸੀ ਕਿ ਜਦੋਂ ਵੀ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਹਨੂੰ ਲਿਖਤ ਦੇ ਵਿੱਚ ਜਿਹੜੀ ਵੀ ਭਾਸ਼ਾ ਉਹਨੂੰ ਸਮਝ ਆਉਂਦੀ ਆ ਉਹਦੇ ਵਿੱਚ ਲਿਖਤ 'ਚ ਤੁਸੀਂ ਗਰਾਊਂਡਸ ਦੱਸਣੇ ਨੇ ਕਿ ਤੇਰੀ ਗ੍ਰਿਫਤਾਰੀ ਦੇ ਆਧਾਰ ਕੀ ਆ। ਤਾਂ ਜੀ ਕਹਿੰਦੇ ਕਿ ਇਹਨਾਂ ਚੀਜ਼ਾਂ ਦਾ ਪਾਲਣ ਕਰਨ ਤੋਂ ਇਹ ਜਿਹੜੀ ਪੁਲਿਸ ਸੀਗੀ ਉਹ ਕਿਤੇ ਨਾ ਕਿਤੇ ਉਕਾਈ ਕਰ ਗਈ ਤੇ ਜਿਹਦਾ ਸਿੱਟਾ ਇਹ ਨਿਕਲਿਆ ਕਿ ਬੜਾ ਨਜ਼ਦੀਕੀ ਬੰਦਾ ਸੀ ਵਿਕਰਮ ਮਜੀਠੀਏ ਦਾ ਨਛੱਤਰ। ਜੀ ਜਿੰਨੀ ਵੀ
ਵਿਕਰਮ ਮਜੀਠੀਏ ਦੀ ਪ੍ਰੈਸ ਕਾਨਫਰੰਸ ਦੀ ਤਿਆਰੀ ਤੁਸੀਂ ਦੇਖਦੇ ਹੋ ਜਾਂ ਜੋ ਵੀ ਚੀਜ਼ਾਂ, ਉਹਦੇ ਵਿੱਚ ਨਛੱਤਰ ਦੀ ਬੜੀ ਅਹਿਮ ਭੂਮਿਕਾ ਰਹਿੰਦੀ ਸੀਗੀ। ਬੜਾ ਜੀ ਇਹ ਇਕੱਲੇ ਆਈਟੀ ਵਾਲੇ ਜਿਹੜੇ ਹੁੰਦੇ ਆ ਇਕੱਲੇ ਟਰੋਲ ਕਰਨ ਜੋਗੇ ਨਹੀਂ ਹੁੰਦੇ, ਟਰੋਲ ਤੇ ਇੱਕ ਆਮ ਚੀਜ਼ ਆ, ਪਰ ਇਹਨਾਂ ਦੀਆਂ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ, ਤਾਂ ਬਹੁਤ ਜੀ ਤਗੜਾ ਨੈਟਵਰਕ ਹੁੰਦਾ ਇਹਨਾਂ ਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇੱਕ ਅਹਿਮ ਭੂਮਿਕਾ ਨਿਭਾਉਂਦਾ ਸੀਗਾ ਨਛੱਤਰ ਵਿਕਰਮ ਮਜੀਠੀਆ ਵਾਸਤੇ। ਤਾਂ ਹੀ ਜੀ ਤੁਸੀਂ ਦੇਖਿਆ ਹੋਣਾ ਕਿ ਜਿਵੇਂ ਹੀ ਗ੍ਰਿਫਤਾਰੀ ਹੋਈ, ਅਕਾਲੀ ਦਲ ਦਾ ਪੂਰਾ ਜੋ ਈਕੋਸਿਸਟਮ ਹੈ ਸਾਰਾ ਹੀ ਨਛੱਤਰ ਦੀ ਪਿੱਠ ਤੇ ਖਲੋ ਗਿਆ ਸੀ। ਇਸ ਕਰਕੇ ਜੀ ਬਿਨਾਂ ਦੇਰੀ ਕੀਤਿਆਂ ਜਿਹੜੀ ਇਹਨਾਂ ਨੇ ਹੈਵੀਅਸ ਕਾਰਪਸ ਪਾਈ ਸੀਗੀ, ਉਹਦਾ ਨਤੀਜਾ ਇਹ ਨਿਕਲਿਆ ਕਿ ਇਹ ਜੇਤੂ ਹੋ ਨਿਬੜੇ। ਤੇ ਤੁਸੀਂ ਵੇਖ ਲਓ ਕਿ ਚਾਹੇ ਉਹ ਗ੍ਰਿਫਤਾਰ ਕੀਤੀ ਪੱਤਰਕਾਰ ਦਾ ਮਾਮਲਾ ਹੋਵੇ, ਚਾਹੇ ਕਿੰਨੇ ਹੀ ਹੋਰ ਤੁਸੀਂ ਮਾਮਲੇ ਦੇਖੋਗੇ ਕਿ ਇਹਨਾਂ ਦੀਆਂ FIR ਜਾਂ ਗ੍ਰਿਫਤਾਰੀਆਂ ਜਿਹੜੀਆਂ ਉਹ ਡਿੱਗੀਆਂ ਨੇ। ਤਾਂ ਮਾਯੂਸੀ ਹੁੰਦੀ ਆ ਕਿ ਬਈ ਇਹ ਸਰਕਾਰ ਕਿੱਦਾਂ ਦੇ ਕੰਮ ਕਰ ਰਹੀ ਹੈ, ਔਰ ਸਭ ਤੋਂ ਵੱਡਾ ਦੁੱਖ ਹੁੰਦਾ ਕਿ ਪੁਲਿਸ ਦੀ ਕ੍ਰੈਡੀਬਿਲਿਟੀ ਵੀ ਇਹਦੇ ਵਿੱਚ ਸ਼ੱਕੀ ਹੁੰਦੀ ਆ ਗੁਰਪ੍ਰੀਤ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਅੰਮ੍ਰਿਤਪਾਲ ਸਿੰਘ ਹੋਣੀ ਹੁਣ ਹਾਈ ਕੋਰਟ ਦੇ ਵਿੱਚ ਗਏ ਹੋਏ ਨੇ ਤੇ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਦੇ ਵੱਲ ਰੁਖ ਕੀਤਾ ਹੈ। ਕੀ ਆਖਿਆ ਜੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ? ਵੇਖੋ, ਅੱਜ ਦੀਆਂ ਜਿੰਨੀਆਂ ਵੱਡੀਆਂ ਖਬਰਾਂ ਨੇ ਉਹ ਤਕਰੀਬਨ ਸਾਰੀਆਂ ਹਾਈ ਕੋਰਟ ਤੋਂ ਆਈਆਂ। ਇਹ ਇਤਫਾਕ ਮੇਰੇ ਖਿਆਲ ਦੇ ਨਾਲ ਬਹੁਤ ਵਿਰਲਾ ਹੁੰਦਾ ਹੈ ਕਿ ਜਦੋਂ ਖਬਰਾਂ ਦੀ ਦੁਨੀਆ ਦੇ ਵਿੱਚ ਵੱਡੀਆਂ ਖਬਰਾਂ ਜਿਹੜੀਆਂ ਉਹ ਤਕਰੀਬਨ ਇੱਕੋ ਕੋਰਟ ਚੋਂ ਨਿਕਲੀਆਂ ਹੋਣ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੋਂ। ਪਹਿਲੀ ਤੇ ਤੁਸੀਂ ਗੱਲ ਕਰ ਲਈ, ਦੂਜੀ ਸ਼ੁਰੂ ਕਰ ਲਈ। ਜੀ ਤਾਂ ਇਹਦੇ ਵਿੱਚ ਕੀ ਆ ਕਿ ਵੇਖੋ, ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਜੀ ਭਾਈ ਜਿਹੜਾ ਸਰਦ ਰੁੱਤ ਦਾ ਸੈਸ਼ਨ ਹੈ ਉਹਦੇ ਵਾਸਤੇ ਇੰਟਰਮ ਬੇਲ ਚਾਹੀਦੀ ਆ। ਹੁਣ ਦੇਖੋ, ਜੀ ਦੋ ਚੀਜ਼ਾਂ ਨੇ। ਇਹਨਾਂ ਨੂੰ ਕੁਝ ਸੋਸ਼ਲ ਮੀਡੀਆ ਤੇ ਤੁਹਾਨੂੰ ਲੋਕ ਜਿਹੜੇ ਇਦਾਂ ਦੇ ਨਜ਼ਰ ਆਉਣਗੇ ਜੋ ਰਲਗੱਡ ਕਰ ਦੇਣਗੇ ਕਿ ਜੀ NSA ਦੀ ਸੁਣਵਾਈ ਹੋਈ ਹੈ। ਨਹੀਂ, ਫਿਲਹਾਲ ਸੀ ਇੰਟਰਮ ਰਾਹਤ ਦੀ। ਜੀ ਤਾਂ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਇਹਨਾਂ ਦੀ ਲੀਗਲ ਟੀਮ ਨੂੰ ਸਵਾਲ ਕੀਤਾ ਗਿਆ ਕਿ ਕੀ ਅਮਰਤਪਾਲ ਸਿੰਘ ਕੁਝ ਬੋਲਣਗੇ ਜਾਂ ਬਸ ਉੱਥੇ ਬਹਿ ਕੇ ਮੁੜ ਆਉਣਗੇ। ਜੀ ਤਾਂ ਲੀਗਲ ਟੀਮ ਤਿਆਰੀ ਨਾਲ ਗਈ ਸੀ। ਉਹਨਾਂ ਨੇ ਆਖਿਆ ਕਿ ਬਿਲਕੁਲ ਜੀ ਬੋਲਣਗੇ, ਬੋਲਣਾ ਕਿਉਂ ਨਹੀਂ, ਜੇ ਅਲਾਓ ਕਰਨਗੇ ਸਪੀਕਰ ਸਾਹਿਬ, ਸਦਨ ਅਲਾਓ ਕਰੇਗਾ ਤੇ ਜ਼ਰੂਰ। ਉਹ ਕਹਿੰਦੇ ਬੋਲਣਗੇ ਕੀ? ਜੀ ਜੱਜ ਤੁਹਾਨੂੰ ਪਤਾ ਬਹੁਤ ਡੂੰਗੀ ਸਮਝ ਰੱਖਦੇ ਆ। ਕਹਿੰਦੇ ਜੀ ਕੀ ਜੀ ਬੋਲਣਗੇ? ਉਹਨਾਂ ਆਖਿਆ ਕਿ ਫਲੱਡ ਆਏ ਨੇ ਪੰਜਾਬ ਦੇ ਵਿੱਚ, ਵੇਖੋ ਐਡੇ ਤਗੜੇ ਹੜ੍ਹ ਆਏ ਨੇ, ਜ਼ਰੂਰੀ ਦੀ ਗੱਲ ਕਰਨੀ ਚਾਹੁਣਗੇ। ਜੀ ਹੁਣ ਅੱਗੋਂ ਵਕੀਲ ਵੀ ਤੁਹਾਨੂੰ ਪਤਾ ਹੰਡੇ ਹੁੰਦੇ ਨੇ। ਹੂੰ ਤਾਂ ਫਿਰ ਉਹਨਾਂ ਨੇ ਕਿਹਾ ਕਿ ਦੇਖੋ, ਕੇਂਦਰ ਸਰਕਾਰ ਦੱਸੇ ਵੀ ਇੱਥੇ ਕੀ ਕਰਨਾ ਹੈ। ਜੀ ਕੇਂਦਰ ਵੱਲੋਂ ਉੱਥੇ ਪੇਸ਼ ਹੋਏ ਸਨ ਵਕੀਲ ਸਤਿਆਪਾਲ ਜੈਨ, ਬੜੇ ਜੀ ਪੁਰਾਣੇ ਵਕੀਲ ਨੇ। ਉਹਨਾਂ ਨੇ ਆਖਿਆ ਦੇਖੋ ਜੀ, ਇਹ ਜਿਹੜਾ ਫੈਸਲਾ ਲੈਣਾ ਪੰਜਾਬ ਸਰਕਾਰ ਨੇ ਜਾਂ ਜਿਹੜੇ DC ਆ ਅੰਮ੍ਰਿਤਸਰ ਦੇ, ਕਿਉਂਕਿ NSA ਦਾ ਮਾਮਲਾ ਜਿਹੜਾ ਉਹਨਾਂ ਦੇ ਕੋਲ ਹੁੰਦਾ ਹੈ। NSA ਜਿਹੜਾ ਜੀ ਡਿਪਟੀ ਕਮਿਸ਼ਨਰ ਦੀ ਸਿਫਾਰਿਸ਼ ਤੇ ਲੱਗਦਾ ਹੈ ਗੁਰਪ੍ਰੀਤ, ਮੁੱਢ ਜੀ ਇੱਥੋਂ ਚੱਲਦਾ ਹੈ। ਉਹ ਕਹਿੰਦੇ ਕਿ ਪੰਜਾਬ ਹੂੰ ਸਰਕਾਰ ਫੈਸਲਾ ਲਵੇਗੀ ਕਿਉਂਕਿ ਕਸਟਡੀ ਤੇ ਉਹਨਾਂ ਦੀ ਜਿਹੜੀ ਸਿਫਾਰਿਸ਼ ਉਹਦੇ ਤੋਂ ਬਾਅਦ ਹੀ ਹੋਈ ਹੈ ਨਾ। ਬਹਰਹਾਲ ਹੁਣ ਹਾਈ ਕੋਰਟ ਨੇ ਕਿਹਾ ਕਿ ਤੁਸੀਂ 7 ਦਿਨਾਂ ਦੇ ਵਿੱਚ ਭਾਈ ਫੈਸਲਾ ਲਵੋ ਇਹਦੇ ਤੇ। ਪੰਜਾਬ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਇਹਨਾਂ ਦੇ ਵਿਚਾਰ ਕਰੋ। ਪੰਜਾਬ ਸਰਕਾਰ ਨੇ ਕਿਹਾ ਜੀ ਸਾਨੂੰ ਲਿਖਤ ਦੇ ਵਿੱਚ ਦਿਓ ਐਪਲੀਕੇਸ਼ਨ। ਜੀ ਅਮਰਤਪਾਲ ਸਿੰਘ ਦੀ ਲੀਗਲ ਟੀਮ ਨੇ ਕਿਹਾ ਕਿ ਦੇਖੋ ਜੀ, ਅਸੀਂ ਇਹਨਾਂ ਨੂੰ ਆਲਰੇਡੀ ਲਿਖ ਕੇ ਦੇ ਚੁੱਕੇ ਹਾਂ। ਪੰਜਾਬ ਸਰਕਾਰ ਨੇ ਕਿਹਾ ਕਿ ਜੀ ਨਹੀਂ, ਉਹ ਅਰਜ਼ੀ ਨਹੀਂ ਹੈਗੀ, ਬਲਕਿ ਉਹ ਸਿਰਫ ਪ੍ਰੈਜੈਂਟੇਸ਼ਨ ਆ। ਤਾਂ ਫਿਰ ਜੀ ਕੋਰਟ ਨੇ ਕਿਹਾ ਕਿ ਉਸੇ ਨੂੰ ਮੰਨ ਲਓ, ਅਰਜ਼ੀ ਮੰਨ ਲਓ, ਤਾਂ ਕੀ ਫਰਕ ਪੈਂਦਾ ਹੈ। ਜੀ ਇਸ ਕਰਕੇ ਉਹ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਇਹਨਾਂ ਨੇ, ਉਸੇ ਨੂੰ ਹੀ ਅਰਜ਼ੀ ਮੰਨਦਿਆਂ ਹੁਣ ਸੁਣਵਾਈ ਹੋਏਗੀ। ਤਾਂ ਯਾਨੀ ਗੇਂਦ ਜਿਹੜੀ ਆ ਉਹ ਆ ਗਈ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ। ਜੀ ਹੁਣ ਇਹਦੇ ਵਿੱਚ ਕੀ ਆ ਕਿ 7 ਦਿਨ ਦਾ ਸਮਾਂ ਦਿੱਤਾ, ਅੱਜ ਹੋ ਗਈ 21 ਤੇ ਯਾਨੀ 28 ਤੱਕ ਤੇ ਇਹ ਕੰਮ ਚਲੇ ਜਾਣਾ। ਜੀ ਉਸ ਤੋਂ ਬਾਅਦ 1 ਤੋਂ ਇਹਨਾਂ ਨੇ 8 ਤੇ 9 ਤੱਕ ਮੰਗੀ ਆ। ਜੀ ਹੁਣ ਜੇ ਉਹਨਾਂ ਨੇ ਨਾ ਕਰਤੀ ਪੰਜਾਬ ਸਰਕਾਰ ਨੇ ਆਪਣੇ ਗਰਾਊਂਡਸ ਦੇ ਕੇ, ਤਾਂ ਮੇਰੇ ਖਿਆਲ ਦੇ ਨਾਲ ਜਦੋਂ ਨੂੰ ਫੇਰ ਦੁਬਾਰਾ ਇਹ ਪਟੀਸ਼ਨ ਤਿਆਰ ਕਰਕੇ ਕੋਰਟ ਦੇ ਵਿੱਚ ਜਾਣਗੇ, ਤਦ ਨੂੰ 1 ਤਾਂ ਆ ਜਾਊਗੀ। ਜੀ ਕਿਉਂਕਿ ਜੇ ਮੈਂ ਨਹੀਂ ਭੁੱਲਦਾ ਤੇ 28 29 ਨੂੰ ਤੁਸੀਂ ਕੈਲੰਡਰ ਤੇ ਚੈੱਕ ਕਰਨਾ, 28 29 ਨੂੰ ਤਾਂ ਵੀਕਐਂਡ ਬਣੇਗਾ। ਚੈੱਕ ਜੀ ਕਰ ਲਓ ਤੁਸੀਂ, ਮੇਰਾ ਜੀ ਅੰਦਾਜ਼ਾ ਹੈ ਕਿ 28 29 29 ਨੂੰ। 29 ਤਰੀਕ ਨੂੰ ਸੈਟਰਡੇ ਹੈ। ਜੀ ਜੀ ਹਾਂਜੀ, ਉਹੀ ਹੈ ਨਾ, 28 29 ਤੋਂ ਵੀਕਐਂਡ ਸਟਾਰਟ ਹੋ ਜਾਏਗਾ, ਯਾਨੀ ਸ਼ਨੀ ਐਤਵਾਰ, ਯਾਨੀ ਮਹੀਨੇ ਦਾ। ਤਾਂ ਫਿਰ 1 ਤਰੀਕ ਤੇ ਸੌ ਮੰਗਲਵਾਰ ਹੀ ਹੋ ਗਈ। ਜੀ
ਤੋ ਇਸ ਕਰਕੇ ਬਹੁਤ ਕਸੂਤਾ ਜਿਹਾ ਕੰਮ ਹੋ ਗਿਆ। ਇਸ ਕਰਕੇ ਪਹਿਲੀ ਗੱਲ ਤੇ ਕਿ ਸੰਭਾਵਨਾ ਹੀ ਘੱਟ ਹੈ ਕਿ ਪੰਜਾਬ ਸਰਕਾਰ ਸਹਿਮਤੀ ਦੇਵੇਗੀ। ਦੂਜੀ ਗੱਲ ਇਹ ਹੈ ਹੂੰ, ਕਿ 7ਵੇਂ ਦਿਨ ਜਾ ਕੇ ਸ਼ਾਇਦ ਹੋ ਸਕਦਾ ਫੈਸਲਾ ਲੈਣ, ਤੇ ਉਸ ਤੋਂ ਜੀ, ਬਾਅਦ ਲਗਭਗ 1 ਤਰੀਕ ਤੇ ਇਹਨਾਂ ਦੀ ਪਟੀਸ਼ਨ ਤਿਆਰ ਹੁੰਦਿਆਂ ਹੋ ਜਾਣੀ ਹੈ। ਸੋ ਕਾਫੀ ਜੀ, ਟੇਢਾ ਜਿਹਾ ਕੰਮ ਆ। ਪਰ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਆਈ ਅੱਜ ਕਿ ਜੀ, ਅੰਮ੍ਰਿਤਪਾਲ ਸਿੰਘ ਤੇ ਮਾਤਾ ਜੀ ਨੂੰ ਵੀ ਰੋਕ ਦਿੱਤਾ ਗਿਆ। ਜੀ, ਜੀ, ਉਹ ਸ਼ਾਇਦ ਆਪਣੀ ਧੀ ਕੋਲ ਚੱਲੇ ਸਨ, ਕੈਨੇਡਾ ਸ਼ਾਇਦ, ਹੁਣ ਮੈਨੂੰ ਪੱਕਾ ਪਤਾ ਨਹੀਂ ਕਿਹੜੇ ਮੁਲਕ 'ਚ ਹੈ, ਕਿ ਉਹਨਾਂ ਦੇ ਘਰ ਬੱਚਾ ਹੋਇਆ ਹੈ। ਤਾਂ ਉਹ ਤੁਹਾਨੂੰ ਪਤਾ ਹੀ ਆ, ਮਾਂ ਜਦੋਂ ਕੋਈ ਨਾਨੀ ਬਣਦੀ ਆ ਤਾਂ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ ਸਾਹਿਬ। ਜੀ, ਪਰ ਉਹਨਾਂ ਨੂੰ ਰੋਕ ਲਿਆ ਗਿਆ ਸਾਹਿਬ, ਰੋਕਿਆ ਗਿਆ। ਤੇ ਰੋਕਿਆ ਇਸ ਕਰਕੇ ਗਿਆ ਕਿ ਸ਼ਾਇਦ ਐਲਓਸੀ ਜਾਰੀ ਹੋ ਰੱਖੀ ਆ। ਹੁਣ ਜੀ, ਮੈਨੂੰ ਲੱਗਦਾ ਕਿ ਆਪਾਂ ਹਾਈ ਕੋਰਟ ਦੀਆਂ ਗੱਲਾਂ ਕਰਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਅੱਜ ਜਿੰਨੀਆਂ ਸੁਣਵਾਈਆਂ ਹੋਈਆਂ ਉਹਨਾਂ ਦੇ ਵਿੱਚੋਂ ਵੱਡੀਆਂ ਖਬਰਾਂ ਨਿਕਲੀਆਂ ਨੇ। ਮੈਨੂੰ ਲੱਗਦਾ ਕਿ ਇਹ ਮਾਮਲੇ ਵੀ ਹੁਣ ਜਿਹੜੇ, ਕਿਉਂਕਿ ਅੱਗੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਰੋਕਿਆ ਗਿਆ, ਹੁਣ ਲੱਗਦਾ ਕਿ ਜਿਹੜਾ ਇਹ ਮਾਤਾ ਨੂੰ ਰੋਕਿਆ ਗਿਆ ਮਾਮਲਾ, ਇਹ ਵੀ ਕੋਰਟ 'ਚ ਚਲੇ ਜਾਣਾ ਜੇ, ਜੀ, ਕਿ ਭਾਈ ਕੋਰਟ ਪਰਮਿਸ਼ਨ ਦੇ ਦੇਵੇ ਤੇ ਸਰਕਾਰ ਅਲਾਉ ਕਰੇ। ਤੇ ਮੇਰੇ ਖਿਆਲ ਦੇ ਨਾਲ ਹੋਰ ਤੇ ਕੋਈ ਚਾਰਾ ਜੋ ਰਹਿੰਦੀ ਨਹੀਂ ਹੈ। ਤਾਂ ਫਿਲਹਾਲ ਇਹ ਵੀ ਅੱਜ ਦੇ ਦਿਨ ਇੱਕ ਵੱਡੀ ਖਬਰ ਬਣ ਗਈ। ਉਧਰ ਫੰਡਾਂ ਨੂੰ ਲੈ ਕੇ ਵੀ ਅੱਜ ਤੁਸੀਂ ਦੇਖਿਆ ਹੋਣਾ, ਟ੍ਰਿਬਿਊਨ ਨੇ ਖਬਰ ਛਾਪੀ ਆ ਕਿ ਖਡੂਰ ਸਾਹਿਬ ਦੇ ਜਿਹੜੇ ਫੰਡ ਨੇ ਉਹ ਵੀ ਅਟਕੇ ਪਏ ਆ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਫਿਰ ਕੋਰਟ ਵਾਲੀ ਖਬਰ ਹੀ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ ਪਹਿਲਾਂ, ਰਾਜਾ ਵੜਿੰਗ ਨੂੰ ਇੱਕ ਮਾਮਲੇ ਦੇ ਵਿੱਚ ਸੁੱਖ ਦਾ ਸਾਹ ਹੈ। ਹਾਂਜੀ ਹਾਂਜੀ, ਆ ਬਿਲਕੁਲ। ਜੇ ਤੁਸੀਂ ਥਾਰ ਵਾਲੀ ਬੀਬੀ ਨੂੰ ਵੀ ਵਿੱਚ ਜੋੜ ਲਓ ਤੇ ਮੈਂ ਕਹਿੰਦਾ ਵੀ ਇੱਕ ਪੂਰਾ ਬੁਲੇਟਿਨ ਹੀ ਜਿਹੜਾ ਇੱਕ ਪ੍ਰੋਗਰਾਮ ਹੀ ਹਾਈ ਕੋਰਟ ਦਾ ਹੋ ਸਕਦਾ ਹੈ। ਜੀ, ਕਿਉਂਕਿ ਥਾਰ ਵਾਲੀ ਬੀਬੀ ਵੀ ਤੇ ਜੇ ਵੇਖੀਏ ਆਪਾਂ ਤੇ ਉਧਰੋਂ ਜੇ ਫਰਾਰ ਵਾਲੀ ਬੀਬੀ ਵੀ ਨਾਲ ਜੋੜ ਲਈਏ, ਉਹਦਾ ਵੀ ਮਾਮਲਾ ਤੇ ਲਾਹੌਰ ਹਾਈ ਕੋਰਟ 'ਚ ਹੀ ਗਿਆ ਹੈ ਨਾ। ਅੱਜ ਖਬਰ ਤੇ ਉਹਨੂੰ ਨਜ਼ਰ ਨਹੀਂ, ਅੱਜ ਹਾਈ ਕੋਰਟ ਤੇ ਨਜ਼ਰ ਹੈ ਫਿਰ। ਹਾਂਜੀ ਹਾਂਜੀ ਬਿਲਕੁਲ। ਤਾਂ ਜੀ, ਮਤਲਬ ਕਿ ਇਹ ਖਬਰਾਂ ਚੱਲ ਰਹੀਆਂ ਨੇ। ਤਾਂ ਬਹਰਹਾਲ ਤੁਸੀਂ ਦੇਖਿਆ ਹੋਣਾ ਕਿ ਰਾਜਾ ਵੜਿੰਗ ਦਾ ਮਸਲਾ ਜਿਹੜਾ ਸੀਗਾ ਉਹ ਜੀ, ਥੋੜਾ ਜਿਹਾ ਤਣਿੰਗ ਇਸ ਕਰਕੇ ਸੀ ਕਿਉਂਕਿ ਗੜੀ ਸਾਹਿਬ ਅੱਜ ਕੱਲ ਬੜੀ ਫਾਰਮ ਦੇ ਵਿੱਚ ਬੈਟਿੰਗ ਕਰ ਰਹੇ ਨੇ। ਜੀ, ਉਹ ਜੀ, ਤੇ ਤੁਹਾਨੂੰ ਪਤਾ ਹੀ ਆ। ਮੈਂ ਤੇ ਅੱਗੇ ਕਿਹਾ ਕਿ ਗੜੀ ਸਾਹਿਬ ਤੇ ਚੇਅਰਮੈਨ ਬਣ ਗਏ ਨੇ, ਪਰ ਕਾਬਲੀਅਤ ਪੂਰੀ ਥਾਣੇਦਾਰ ਵਾਲੀ ਰੱਖਦੇ ਆ। ਗੜਸ ਵੀ ਗੜੀ ਸਾਹਿਬ ਦੀ ਥਾਣੇਦਾਰ ਵਾਲੀ ਆ। ਜੀ, ਤੇ ਮਤਲਬ ਕਿ ਕੈਮਰਾ ਆਨ ਤੇ ਗੜਸੀ ਜਿਹੜੀ ਆ, ਤੁਹਾਨੂੰ ਪਤਾ ਗੜਸ ਉਹਨਾਂ ਦੀ, ਤਾਂ ਬਈ ਕਮਾਲ ਦੀ ਗੱਲ ਆ। ਤਾਂ ਜਿਹੜੇ ਰਾਜਾ ਵੜਿੰਗ ਸੀ ਉਹ ਭਾਪ ਗਏ ਕਿ ਜੇ ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਨੇ ਲਾਈਵ ਲੂਵ ਕਰ ਦੇਣਾ। ਤੇ ਤੁਹਾਨੂੰ ਪਤਾ ਚੇਅਰ ਦੇ ਸਾਹਮਣੇ ਇੱਕ ਰਿਸਪੈਕਟ ਜਿਹੜੀ ਉਹ ਰੱਖਣੀ ਪੈਂਦੀ ਆ। ਤੁਹਾਨੂੰ ਜੀ, ਬੁਲਾ ਜੀ, ਲੈਣ, ਮੈਨੂੰ ਬੁਲਾ ਲੈਣ, ਤਾਂ ਆਪਾਂ ਵੀ ਉਸ ਰਿਸਪੈਕਟ ਨੂੰ ਬਰਕਰਾਰ ਰੱਖਾਂਗੇ ਉੱਥੇ। ਜੀ, ਤਾਂ ਰਾਜਾ ਵੜਿੰਗ ਨੂੰ ਲੱਗਿਆ ਕਿ ਯਾਰ ਇਹ ਕੰਮ ਟੇਢਾ ਹੋ ਜਾਣਾ ਹੈ। ਜੀ, ਤਾਂ ਫਿਰ ਉਹਨਾਂ ਨੇ ਕੀ ਕੀਤਾ ਕਿ ਹਾਈ ਕੋਰਟ 'ਚ ਜਾ ਕੇ ਇੱਕ ਪਟੀਸ਼ਨ ਪਾਈ। ਜੀ, ਇਹਨਾਂ ਦੇ ਵੀ ਵਕੀਲ ਤਗੜੇ ਸਨ, ਜਿਵੇਂ ਅਮਰਤਪਾਲ ਸਿੰਘ ਮਨੀਓ ਵੀ ਵਕੀਲ ਤਗੜੇ ਪੇਸ਼ ਹੋਏ। ਜੀ, ਤਾਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਦੇਖੋ ਜੀ, ਜਿਹੜੇ ਗੜੀ ਸਾਹਿਬ ਨੇ ਉਹ ਮਤਲਬ ਕਿ ਜਦੋਂ ਪਰਚਾ ਦਰਜ ਹੋ ਗਿਆ, ਬਾਵਜੂਦ ਇਸ ਤੇ ਹੁਣ ਉਹ ਅੜੀ ਕਰੀ ਜਾ ਰਹੇ ਨੇ ਗੜੀ, ਜੀ, ਕਿਉਂਕਿ ਉਹਨਾਂ ਦਾ ਕੰਮ ਹੁੰਦਾ ਹੈ ਸਿਫਾਰਿਸ਼ ਕਰਨੀ ਜਾਂ ਮਤਲਬ ਕਿ ਜਾਂਚ ਪੜਤਾਲ ਦੇ ਹੁਕਮ ਦੇਣੇ। ਉਹ ਸਾਰਾ ਕੁਝ ਤੇ ਹੋ ਚੱਲਿਆ, ਪਰਚਾ ਹੋ ਗਿਆ, ਉਹ ਤੱਕ ਜੀ, ਸਾਰਾ ਕੁਝ ਹੋ ਗਿਆ। ਇਹ ਫਿਰ ਵੀ ਕਹੀ ਜਾ ਰਿਹਾ ਗ੍ਰਿਫਤਾਰੀ ਦੀ ਗੱਲ ਕਰ ਰਹੇ ਨੇ, ਕਦੇ ਮਤਲਬ ਕਿ ਇਸ ਤਰ੍ਹਾਂ ਕਿ ਰਾਜਨੀਤਿਕ ਪੱਧਰ ਤੇ ਲੱਗਦਾ ਹੈ ਕਿ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਨੇ। ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਆਪਾਂ ਕਹਿ ਲਈਏ ਕਿ ਜੀ, ਇਹਨਾਂ ਨੇ ਜਿਹੜੇ ਜਾ ਕੇ ਗਰਾਊਂਡਸ ਦਿੱਤੇ ਤਾਂ ਕੋਰਟ ਨੇ ਉਹਦੇ ਨਾਲ ਸਹਿਮਤ ਹੁੰਦੇ ਆ ਇਹ ਕਿਹਾ ਕਿ ਦੇਖੋ ਜੀ, ਮਾਮਲਾ ਜਿਹੜਾ ਤੇ ਹੈਗਾ ਕੇਸ ਦਾ, ਉਹ ਜੀ, ਕੇਸ ਦਾ ਮਾਮਲਾ ਤੇ ਨਜਿੱਠਿਆ ਜਾਊਗਾ ਆਪਣੇ ਪੱਧਰ ਤੇ, ਪਰੰਤੂ ਜਿਹੜਾ ਐਸਸੀ ਕਮਿਸ਼ਨ ਹੈ ਉਹ ਇਸ ਮਾਮਲੇ ਦੇ ਵਿੱਚ ਹੁਣ ਇੰਟਰਵੀਨ ਨਹੀਂ ਕਰ ਸਕੇਗਾ। ਤਾਂ ਇਹ ਜੀ, ਆਪਣੇ ਆਪ ਦੇ ਵਿੱਚ ਰਾਜਾ ਵੜਿੰਗ ਤੇ ਉਹਦੀ ਟੀਮ ਵਾਸਤੇ ਸੁੱਖ ਦਾ ਸਾਹ। ਕਿਉਂ? ਕਿਉਂਕਿ ਇੱਕ ਗੇੜ ਚੋਂ ਨਿਕਲ ਗਏ, ਗੜੀ ਸਾਹਿਬ ਵਾਲੇ ਗੇੜ ਚੋਂ। ਜੀ, ਤਾਂ ਹੁਣ ਰਹਿ ਗਿਆ ਮਾਮਲਾ ਦੂਜਾ ਐਫ ਆਈ ਆਰ ਦਾ। ਹੋ ਸਕਦਾ ਉਹ ਐਫ ਆਈ ਆਰ ਨੂੰ ਹੀ ਸਿੱਧਾ ਚੈਲੰਜ ਕਰ ਲੈਣ ਮੁੜ ਕੇ ਜੀ, ਕਿ ਭਾਈ ਮਾਫੀ ਮੰਗ ਲਈ ਗਈ ਸੀ ਜਾਂ ਕੁਝ ਹੋਰ ਆਧਾਰ ਦਿੱਤੇ ਜਾ ਸਕਦੇ ਆ। ਸੋ ਇਸ ਕਰਕੇ ਉਹਨਾਂ ਨੇ ਇੱਕ ਪੜਾਅ ਜਿਹੜਾ ਪੂਰਾ ਕਰ ਲਿਆ। ਪਰ ਉਧਰ ਤੁਸੀਂ ਦੇਖੋਗੇ ਤਾਂ ਅੱਜ ਕਾਂਗਰਸੀਆਂ ਦੇ ਜ਼ਿਲ੍ਹਾ ਪ੍ਰਧਾਨ ਜਿਹੜੇ ਆ, ਉਹਨਾਂ ਨੇ ਇੱਕ ਮੀਟਿੰਗ ਕੀਤੀ ਆ। ਭੁਪੇਸ਼ ਬਘੇਲ ਸ਼ਾਇਦ ਮੀਟਿੰਗ ਲੈ ਰਹੇ ਸਨ ਜੀ, ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਜਿਮਨੀ ਚੋਣ ਜਿੱਤੀ ਵੀ ਆ। ਜੀ,
ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸੁਖਜਿੰਦਰ ਰੰਧਾਵਾ ਜਿਹੜੇ ਸਾਬਕਾ ਡਿਪਟੀ ਚੀਫ ਮਿਨਿਸਟਰ ਰਹੇ ਨੇ, ਉਹਨਾਂ ਨੇ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਮਾਨ ਸਾਹਿਬ ਨੂੰ ਵੀ ਲਲਕਾਰਿਆ ਕਿ ਹਾਂ ਭਾਈ ਹੁਣ ਇਹਨਾਂ ਤੇ ਕਾਰਵਾਈ ਕਰਕੇ ਦਿਖਾਓ ਜਿਹੜੇ ਪੁਸ਼ਤ ਪਨਾਹੀ ਕਰਦੇ ਨੇ। ਤਾਂ ਕੁੱਲ ਮਿਲਾ ਕੇ ਕਾਂਗਰਸ ਦੀ ਹੁਣ ਹਿਲਜੁਲ ਹਲਚਲ ਜਿਹੜੀ ਆ ਉਹ ਸਟਾਰਟ ਹੋ ਗਈ ਹੈ। ਤਾਂ ਰਾਜਾ ਵੜਿੰਗ ਨੂੰ ਇੱਕ ਰਾਹਤ ਮਿਲੀ ਆ, ਕਿਉਂਕਿ ਗੜੀ ਸਾਹਿਬ ਲਗਾਤਾਰ ਦਬਾਅ ਬਣਾ ਰਹੇ ਸਨ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਤਾਂ ਘੱਟੋ ਘੱਟ ਇਧਰੋਂ ਤੇ ਖਹਿੜਾ ਛੁੱਟ ਗਿਆ, ਪਰ ਪਰਚਾ ਜਿਉਂਦਾ ਤੇ ਉਹ ਹਾਲੇ ਬਰਕਰਾਰ ਰਹੂਗਾ। ਜੀ। ਤੇ ਉਧਰ ਗੇਜਾ ਰਾਮ ਨੇ ਵੀ ਵਿਵਾਦ ਛੇੜਤਾ ਜੀ ਕਹਿੰਦੇ। ਹਾਂਜੀ, ਗੇਜਾ ਰਾਮ ਨੇ ਕਹਿ ਲਓ ਡਾਕਟਰ ਚਰਨਜੀਤ ਸਿੰਘ ਦਾ ਖੜਾ ਛੁਡਾ ਦਿੱਤਾ। ਲੋਕ ਬੜਾ ਮਗਰ ਪਏ ਉਹਦੇ ਡਾਕਟਰ ਦੇ। ਉਹ ਕਹਿੰਦੇ ਜੀ, ਬਈ ਹਨਾ, ਤੂੰ ਦੱਸ ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾਂ ਦਾ। ਤਾਂ ਜੀ। ਬਲਕਿ ਲੋਕਾਂ ਨੇ ਉਹਨਾਂ ਦੇ ਵਹਿਮ ਕੱਢ ਕੱਤੇ, ਲਿਸਟਾਂ ਹੂੰ, ਜਾਰੀ ਹੋ ਗਈਆਂ ਕਿ ਆਹ ਵੇਖੋ ਕਿਹੜਾ ਐਮਐਲਏ ਕਿੰਨਾ ਪੜਿਆ। ਉਹਦੇ ਵਿੱਚ ਤੇ ਜੀ, ਮਾਨ ਸਾਹਿਬ ਵੀ +2 ਨੇ ਸਨ। ਕਹਿੰਦੇ ਲਓ ਕਰ ਲਓ ਗੱਲ। ਜੀ, ਗੱਲ ਇਹ ਆ ਕਿ ਬਈ ਲੋਕ ਕਹਿੰਦੇ ਕਿ ਹੁਣ ਜਿਹੜੇ 5 ਪੜਿਆ ਕੋਈ 10 ਪੜਿਆ ਤੁਰਿਆ ਫਿਰਦੇ ਆ, ਕਿ ਇਹ ਵੀ ਤੁਹਾਡੇ ਨਾਲ ਗੱਲ ਨਾ ਕਰਿਆ ਕਰ। ਤਾਂ ਮਤਲਬ ਜੀ, ਕਿ ਕਾਫੀ ਕਸੂਤਾ ਫਸਾ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਚਲੋ ਗੇਜਾ ਰਾਮ ਆ ਗਏ ਮੈਦਾਨ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਨਾ, ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਤੇ ਸੋਸ਼ਲ ਮੀਡੀਆ ਤੇ ਉਹ ਤੀਰ ਮੁਤਲਕ ਗੱਲ ਚੱਲਦੀ ਹੁੰਦੀ ਆ। ਤਾਂ ਖੈਰ ਜੀ, ਹੁਣ ਮਸਲਾ ਜਿਹੜਾ ਹੈ ਉਹ ਇਹ ਆ ਕਿ ਗੇਜਾ ਰਾਮ ਜਿਹੜੇ ਆ ਉਹ ਬੋਲ ਪਏ। ਉਹ ਕਹਿੰਦੇ ਕਿ ਦੇਖੋ ਜੀ, ਜੇ ਤੁਹਾਨੂੰ ਮੋਦੀ ਪਸੰਦ ਨਹੀਂ ਹੈ ਤੇ ਫਿਰ ਪੈਸੇ ਲੈਣੇ ਛੱਡ ਦਿਓ ਨਾ, ਕਰ ਲਓ ਗੱਲ। ਜੀ, ਬਈ ਜਿਹੜਾ ਕੋਈ ਪੈਸਾ ਆਉਂਦਾ, ਜਿਵੇਂ ਕਿਸਾਨਾਂ ਨੂੰ ਆਉਂਦਾ ਨਰਿੰਦਰ ਮੋਦੀ ਦੇ ਨਾਮ ਤੇ, ਪ੍ਰਧਾਨ ਮੰਤਰੀ ਕਿਸਾਨ ਸਮਰਿੱਧੀ ਯੋਜਨਾ ਸ਼ਾਇਦ ਉਹਨੂੰ ਕਹਿੰਦੇ ਨੇ, ਉਹਦੇ ਜੀ, ਤਹਿਤ ਜਿਹੜੇ ਪੈਸੇ ਆਉਂਦੇ ਆ, ਕਿ ਫਿਰ ਇਹ ਛੱਡ ਦਿਓ। ਜਿੱਦਾਂ ਮਤਲਬ ਕਿ ਉਹ ਕਹਿੰਦੇ ਕਿ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਲੋਕ, ਤਾਂ ਫਿਰ ਕੇਂਦਰੀ ਜੀ, ਯੋਜਨਾਵਾਂ ਤਹਿਤ ਮਿਲਿਆ ਪੈਸਾ ਵਾਪਸ ਕਰ ਦੇਣਾ ਚਾਹੀਦਾ। ਜੀ, ਪ੍ਰਧਾਨ ਮੰਤਰੀ ਕਿਸਾਨਾਂ ਨੂੰ 2000 ਰੁਪਈਆ ਦਿੰਦੇ ਆ, ਜੇਕਰ ਉਹ ਇਹਨਾਂ ਨੂੰ ਪਸੰਦ ਨਹੀਂ ਤੇ ਪੈਸੇ ਵਾਪਸ ਕਰ ਦੇਣ। ਇਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਗੇਜਾ ਰਾਮ। ਹੁਣ ਗੱਲ ਇਹ ਆ ਕਿ ਗੇਜਾ ਰਾਮ ਨੂੰ ਪਤਾ ਨਹੀਂ ਕੀ ਹੋਇਆ। ਵੈਸੇ ਤੇ ਤੁਹਾਨੂੰ ਪਤਾ ਹੀ ਆ, ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਲੀਡਰ ਜਿਹੜੇ ਆ ਨਾ, ਉਹ ਕੁਝ ਬਥਾਵੀਆਂ ਜ਼ਿਆਦਾ ਹੀ ਮਾਰ ਲੱਗ ਜਾਂਦੇ ਆ। ਇਹ ਬਜ਼ੁਰਗ ਨੇ ਵੀ। ਤਾਂ ਗੱਲ ਇਹ ਆ ਕਿ ਗੇਜਾ ਰਾਮ ਜੀ ਨਰਿੰਦਰ ਮੋਦੀ ਨੂੰ ਪੂਰੇ ਮੁਲਕ ਦੇ ਵਿੱਚੋਂ 60-65% ਲੋਕ ਪਸੰਦ ਨਹੀਂ ਕਰਦੇ। ਜੀ, ਉਹ 30-35% ਲੋਕਾਂ ਦਾ ਹੀ ਮਤ ਲੈ ਕੇ, ਯਾਨੀ ਸਹਿਮਤੀ ਲੈ ਕੇ ਪ੍ਰਧਾਨ ਮੰਤਰੀ ਬਣਦੇ ਆ। ਜੀ, ਐਤਕੀ ਬਣੇ ਆ। ਹੱਦ ਉਹ 40-42 ਤੱਕ ਗਏ ਹੋਣਗੇ। ਪਰ ਇਹਦਾ ਮਤਲਬ ਤੁਸੀਂ ਇਹ ਕਰੋਗੇ ਕਿ ਜਿਹੜਾ 60% ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦਾ ਜਾਂ ਵੋਟ ਨਹੀਂ ਕਰਦਾ, ਤੁਸੀਂ ਉਹਨੂੰ ਕਹੋ ਕਿ ਤੂੰ ਗੈਸ ਸਿਲੰਡਰ ਦੀ ਸਬਸਿਡੀ ਲੈਣੀ ਬੰਦ ਕਰ ਦੇ, ਜੀ, ਜਾਂ ਤੂੰ ਹੋਰ ਜਿਹੜੀਆਂ ਸਮਾਜ ਕਲਿਆਣ ਦੀਆਂ ਚੱਲਦੀਆਂ ਨੇ ਯੋਜਨਾਵਾਂ, ਕਿ ਬਈ ਇਹਦਾ ਜੀ, ਲਾਭਪਾਤਰੀ ਨੇ। ਜੇ ਤੁਸੀਂ ਇਹ ਛੱਡਣ ਵਾਸਤੇ ਕਹੋਗੇ ਤੇ ਕੱਲ ਨੂੰ ਤੁਸੀਂ ਕਹਿ ਦਿਓਗੇ ਕਿ ਇੰਡੀਆ ਛੱਡ ਜਾਓ ਤੁਸੀਂ। ਹੱਦ ਹੋ ਗਈ। ਪਸੰਦ ਨਾ ਪਸੰਦ ਲੋਕਤਾਂਤਰਿਕ ਹੱਕ ਹੈ ਸਰ, ਤੇ ਤੁਹਾਡਾ ਹੱਕ ਇਹ ਆ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਜੁੜੀਆਂ ਜਾਂ ਕੇਂਦਰ ਸਰਕਾਰ ਨਾਲ ਜੁੜੀਆਂ ਯੋਜਨਾਵਾਂ ਪੰਜਾਬੀਆਂ ਦੇ ਮੋਹਰੇ ਰੱਖੋ, ਘਰ ਘਰ ਚ ਪਹੁੰਚਾਓ। ਕੋਈ ਹੂੰ, ਪਸੰਦ ਕਰੇ ਕੋਈ ਨਾ ਕਰੇ, ਉਹਦੇ ਤੇ ਹੀ ਛੱਡ ਦਿਓ। ਸੋ ਜੀ, ਇਸ ਵਾਸਤੇ ਇਹ ਵਾਹੀਆਤ ਗੱਲਾਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ। ਸਾਰੇ ਟੈਕਸ ਪੇਅਰ ਨੇ, ਪੈਸਾ ਇਕੱਠਾ ਹੋ ਕੇ ਜਾਂਦਾ ਹੈ। ਕੇਂਦਰ ਸਰਕਾਰ ਆਪਦੇ ਘਰੋਂ ਨਹੀਂ ਦਿੰਦੀ, ਉਹ ਖਜ਼ਾਨੇ ਚੋਂ ਦਿੰਦੀ ਆ। ਇਹ ਠੀਕ ਹੈ, ਜੀ, ਬਹੁਤ ਕੁਝ ਦਿੰਦੀ ਆ ਕੇਂਦਰ। ਅਸੀਂ ਕਹਿੰਦੇ ਨੇ ਦਿੱਲੀ ਸਾਨੂੰ ਕੀ ਦਿੰਦੀ ਆ ਯੂਰੀਆ, ਡੀਏਪੀ, ਇਹਨਾਂ ਸਬਸਿਡੀਆਂ ਤੋਂ ਲੈ ਕੇ ਫੂਡ ਸਿਕਿਉਰਿਟੀ ਤੱਕ, ਆ ਰਾਈਟ ਟੂ ਐਜੂਕੇਸ਼ਨ ਤੱਕ, ਪੀਐਮ ਸ਼੍ਰੀ ਯੋਜਨਾ ਹੀ ਤੁਹਾਡੇ ਸਕੂਲਾਂ ਚੋਂ ਚੱਲ ਰਹੀ ਆ। ਇਹਦੇ ਵਿੱਚ ਜੀ, ਕਿੰਨਾ ਪੈਸਾ ਆ ਰਿਹਾ ਕੇਂਦਰ। ਤਾਂ ਆਪਾਂ ਨੈਸ਼ਨਲ ਹੈਲਥ ਮਿਸ਼ਨ ਦਾ ਦੇਖ ਲਈਏ, ਉਹਨਾਂ ਨੇ ਮਾੜਾ ਜਿਹਾ ਰੋਕਿਆ ਸੀ ਤੇ ਚੀਕ ਨਿਕਲ ਗਈ ਸੀ ਇਹਨਾਂ ਦੀ। ਤਾਂ ਜੀ, ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਯੋਜਨਾਵਾਂ 'ਚ ਕੇਂਦਰ ਤੋਂ ਪੈਸਾ ਆਉਂਦਾ, ਪਰ ਉਹ ਜਾਂਦਾ ਸਟੇਟਾਂ 'ਚੋਂ ਹੀ ਆ। ਜੀ, ਲੋਕਾਂ ਦਾ ਪੈਸਾ ਲੋਕਾਂ ਦੇ ਕਲਿਆਣ ਤੇ ਖਰਚਿਆ। ਆਖੇ ਤੂੰ ਕੌਣ ਦਾਸ ਨੂੰ ਕਹਿੰਦੇ ਜੀ ਖਾਮਖਾ। ਇਹ ਖਾਮਖਾ ਹੀ ਬਣੇ ਫਿਰਦੇ ਨੇ। ਤਾਂ ਇਹਨਾਂ ਨੂੰ ਉਮਰ ਦੇ ਲਿਹਾਜ਼ ਨਾਲ, ਆਪਣੇ ਰਾਜਨੀਤਿਕ ਤਜਰਬੇ ਦੇ ਲਿਹਾਜ਼ ਨਾਲ ਕੁਝ ਸੋਚ ਕੇ ਬੋਲਣਾ ਚਾਹੀਦਾ। ਜੀ। ਸੋ ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਪੰਜਾਬ ਪੁਲਿਸ ਦੀਆਂ ਬੀਬੀਆਂ ਗਈਆਂ ਜੀ ਹਾਈ ਕੋਰਟ। ਇਹ ਹੁਣ ਕੀ ਮਾਮਲਾ ਬਣ ਗਿਆ ਜੀ? ਇਹ ਬੀਬੀਆਂ 100 ਤੋਂ ਵਧੇਰੇ ਗਿਣਤੀ 'ਚ ਗਈਆਂ ਨੇ ਹਾਈ ਕੋਰਟ।
ਜੀ, ਸਾਰੀਆਂ ਯਾਨੀ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੀਆਂ ਇਹ ਬੀਬੀਆਂ ਨੇ। ਹੁਣ ਇਹਨਾਂ ਨੇ ਜਾ ਕੇ ਪੰਜਾਬ ਸਰਕਾਰ ਨੂੰ ਬਹੁਤ ਕਸੂਤਾ ਫਸਾਇਆ। 112 ਇਹ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਆਪਾਂ ਕਲੈਕਟਿਵਲੀ ਕਹਿ ਲਓ ਕਿ ਇੱਕ ਮੰਗ ਕੀਤੀ ਹੈ ਸਮੂਹਿਕ ਤੌਰ ਤੇ। ਉਹ ਇਹ ਆ ਕਿ ਸੀਸੀਐਲ, ਇੱਕ ਤੇ ਹੁੰਦੀ ਹੈ ਜੀ, ਨਾ ਕੈਸ਼ ਕ੍ਰੈਡਿਟ ਲਿਮਟ, ਸੀਸੀਐਲ, ਇੱਕ ਹੁੰਦੀ ਆ ਚਾਈਲਡ ਕੇਅਰ ਲੀਵ। ਜੀ, ਬਈ ਉਹ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਹੈ, ਜੋ ਪੁਲਿਸ ਫੋਰਸ ਦਾ ਹਿੱਸਾ ਨੇ ਸਾਡੀਆਂ ਭੈਣਾਂ, ਬਹੁਤ ਬਈ ਸਲੂਟ ਦੇ ਕਾਬਲ ਨੇ, ਸਤਿਕਾਰ ਦੇ ਕਾਬਲ ਆ, ਕਿਉਂਕਿ ਕਈ ਵਾਰ ਆਪਾਂ ਸੁੱਤੇ ਹੁੰਦੇ ਆ ਤਾਂ ਇਹ ਰਾਤ ਨੂੰ ਡਿਊਟੀ ਕਰ ਰਹੀਆਂ ਹੁੰਦੀਆਂ। ਤੋ ਇਸੇ ਤਰ੍ਹਾਂ ਬੀਐਸਐਫ ਦੇ ਵਿੱਚ ਵੀ ਹੁਣ ਤੇ ਆਪਣੀਆਂ ਕੁੜੀਆਂ ਪੰਜਾਬ ਦੀਆਂ ਕਿੰਨੀਆਂ ਜੌਬ ਕਰਦੀਆਂ ਨੇ। ਜੀ, ਤਾਂ ਜਦੋਂ ਆਪਾਂ ਸੁੱਤੇ ਹੁੰਦੇ ਆਪਣੇ ਉਤੋਂ ਕਈ ਵਾਰ ਤੇ ਜਹਾਜ਼ ਵੀ ਉਡਾ ਰਹੀਆਂ ਹੋਣਗੀਆਂ ਮਹਿਲਾ ਪਾਇਲਟ। ਤੋ ਜੀ, ਖੈਰ ਇਹਨਾਂ ਨੇ ਜਾ ਕੇ ਕਿਹਾ ਕਿ ਸਾਡੇ ਨਾਲ ਵਿਤਕਰਾ ਕਿਉਂ। ਇਹਨਾਂ ਨੇ ਮਿਸਾਲ ਦਿੱਤੀ ਆ ਕਿ ਕੇਂਦਰ ਜਿਹੜੀ ਚਾਈਲਡ ਕੇਅਰ ਲੀਵ ਆ ਉਹ 730 ਦਿਨ ਦੀ ਦਿੰਦਾ, ਭਾਵ 2 ਸਾਲ ਦੀ। ਪਰ ਪੰਜਾਬ ਇੱਕ ਐਸਾ ਸੂਬਾ ਹੈ ਜਿਹਦੇ ਵਿੱਚ ਇਹ ਸਿਰਫ 365 ਦਿਨ ਦੀ ਦਿੱਤੀ ਜਾਂਦੀ ਆ। ਤੇ ਜਦ ਜੀ, ਕਿ ਦੂਜੇ ਪਾਸੇ ਖਾਸ ਤੌਰ ਤੇ ਦੇਖੋ, ਹੁਣ ਇੱਕ ਔਰਤ ਹੈ, ਆਪਣੇ ਜਵਾਨੀ ਦੇ ਦਿਨ ਜਾਂ ਬਚਪਨ ਦੇ ਦਿਨ ਪੜ੍ਹਾਈ ਲਿਖਾਈ ਟਫ ਮੁਕਾਬਲਾ, ਉਸ ਤੋਂ ਬਾਅਦ ਜੌਬ ਹਾਸਲ ਕੀਤੀ, ਰਿਸ਼ਤਾ ਹੋ ਗਿਆ, ਬੱਚਾ ਹੋ ਗਿਆ, ਪਰਿਵਾਰ ਵੀ ਸੰਭਾਲਣਾ, ਪਤੀ ਵੀ ਸੰਭਾਲਣਾ, ਬੱਚਾ ਵੀ ਸੰਭਾਲਣਾ ਤੇ ਡਿਊਟੀ ਵੀ ਦੇਣੀ ਹੈ। ਸਭ ਬਹੁਤ ਔਖੀ ਜੌਬ ਆ, ਬਹੁਤ ਔਖੀ ਜੀ, ਜੌਬ ਆ। ਇਹ ਉਹੀ ਦੇਖ ਸਕਦਾ ਹੈ ਜਿਹੜਾ ਕਰ ਰਿਹਾ, ਤੇ ਜਾਂ ਜਿਹੜਾ ਕੋਈ ਉਹਦੇ ਪਰਿਵਾਰ ਦਾ ਮੈਂਬਰ ਉਹਦਾ ਹਿੱਸਾ ਹੈ। ਜੀ, ਜੀ, ਠੀਕ ਹੈ ਨਾ ਜੀ। ਤਾਂ ਮਤਲਬ ਸਾਫ਼ ਆ। ਮੇਰੀ ਇੱਕ ਭੈਣ ਆ, ਉਹ ਟੀਚਰ ਹੈ ਤੇ ਬੱਚਾ ਜਿਹੜਾ ਹੈ ਉਹ ਮਸੀਂ ਕੁਛ ਮਹੀਨਿਆਂ ਦਾ ਹੈ, ਲਾ ਲਓ ਕਿ 14-15 ਮਹੀਨਿਆਂ ਦਾ। ਤੇ ਤੁਸੀਂ ਜੀ, ਹਿਸਾਬ ਲਾ ਲਓ ਉਹਦੀ ਸ਼ਿਫਟ ਵੀ ਸਵੇਰ ਦੀ ਆ 6 ਕਿ 6:30 ਸਕੂਲ ਲੱਗਦਾ ਹੈ। ਹੁਣ 7 ਜੀ, ਲੱਗਦਾ, ਮੈਨੂੰ ਲੱਗਦਾ 7 ਤੋਂ 12 ਤੇ 12 ਤੋਂ 4-5 ਵਾਲੀ ਜਿਹੜੀ ਸ਼ਿਫਟ, 2 ਸ਼ਿਫਟਾਂ 'ਚ ਜਿਹੜੇ ਸਕੂਲ ਲੱਗਦੇ ਆ। ਤੇ ਤੁਸੀਂ ਜੀ, ਸੋਚ ਕੇ ਦੇਖੋ ਕਿ ਬਈ ਕਿੰਨਾ ਵਰਕਲੋਡ ਹੋਏਗਾ। ਅੱਜ ਸਿਆਲਾਂ ਦੇ ਦਿਨਾਂ ਦੇ ਵਿੱਚ ਤੇ ਦਿਨ ਹੀ 7 ਵਜੇ ਚੜ੍ਹਦਾ। ਜੀ, ਬੱਚੇ ਨੂੰ ਸੰਭਾਲਣਾ, ਨਾਲ ਪਰਿਵਾਰ ਨੂੰ ਮੈਨੇਜ ਕਰਨਾ, ਆਪਦਾ ਵਰਕਲੋਡ ਸਾਰਾ ਮੈਨੇਜ ਕਰਨਾ, ਕਿ ਅਸੀਂ ਦੇਖਦੇ ਹਾਂ ਤੇ ਮੈਂ ਜੀ, ਕਹਿੰਦਾ ਹੁੰਦਾ ਕਿ ਧੰਨ ਆ ਭੈਣੇ ਤੂੰ, ਛੋਟੀ ਆ, ਬੱਚਿਆਂ ਵਰਗੀ ਆ। ਤਾਂ ਖੈਰ ਗੱਲ ਇਹ ਆ ਕਿ ਬਈ ਇਹ ਬਹੁਤ ਬਹੁਤ ਹੀ ਔਖਾ, ਤੇ ਪੰਜਾਬ ਪੁਲਿਸ ਵਾਲਾ ਤੇ ਉਦੋਂ ਵੀ ਔਖਾ ਹੈ। ਕਿਉਂ? ਜੀ, ਕਿਉਂਕਿ ਪੰਜਾਬ ਪੁਲਿਸ ਵਾਲੀ ਬੀਬੀ ਨੂੰ 24 ਘੰਟੇ ਡਿਊਟੀ ਪੈ ਜਾਣੀ ਆ। ਉਹਦੀ ਡਿਊਟੀ ਰੈਗੂਲਰ ਨਹੀਂ ਹੈ ਨਾ, ਇਹ ਵੀ ਤੁਸੀਂ ਦੇਖੋ। ਤਾਂ ਇਹ ਕੁਝ ਇਹਨਾਂ ਨੇ ਆਧਾਰ ਬਣਾਏ ਕਿ ਇੱਕ ਤੇ ਪੰਜਾਬ ਉਹ ਸੂਬਾ ਹੈ ਜਿਹਦੇ ਨਾਲ ਦੇ ਸੂਬੇ ਜਿੱਦਾਂ ਹਿਮਾਚਲ ਆ, ਹਰਿਆਣਾ, ਉਹ ਕੇਂਦਰ ਵਾਂਗੂ 739 ਕਿ 730 ਦਿਨਾਂ ਦੀ ਛੁੱਟੀ ਦਿੰਦੇ ਆ, ਤੇ ਤੁਸੀਂ ਸਾਨੂੰ ਮਤਲਬ ਕਿ 24 ਘੰਟੇ ਡਿਊਟੀ ਪੈਣ ਵਾਲਿਆਂ ਨੂੰ ਅੱਧੀ। ਤਾਂ ਇਹ ਤੇ ਇੱਕ ਤਰ੍ਹਾਂ ਨਾਲ ਜੋ ਸਾਡੇ ਸਮਾਨਾਂਤਰ ਅਧਿਕਾਰ ਹੁੰਦੇ ਨੇ ਉਹਦੀ ਵੀ ਸੱਟ ਆ। ਜੀ, ਤਾਂ ਹੁਣ ਸੀਸੀਐਲ ਤੇ ਕਹਿ ਲਓ ਕਿ ਇੱਕ ਵੱਡਾ ਫੈਸਲਾ ਦਿੱਤਾ ਕੋਰਟ ਨੇ। ਹਾਈ ਕੋਰਟ ਨੇ ਜੀ, ਕਿਹਾ, ਇਹ ਵੀ ਹਾਈ ਕੋਰਟ ਦੀ ਖਬਰ ਆ, ਹਾਈ ਕੋਰਟ ਨੇ ਕਿਹਾ ਕਿ 3 ਮਹੀਨਿਆਂ ਦੇ ਵਿੱਚ ਫੈਸਲਾ ਲੈਣਾ ਪੈਣਾ ਪੰਜਾਬ ਸਰਕਾਰ ਨੂੰ। ਤਾਂ ਮੇਰੇ ਖਿਆਲ ਦੇ ਨਾਲ ਲੈਣਾ ਵੀ ਚਾਹੀਦਾ। ਗੁਰਪ੍ਰੀਤ, ਬਹੁਤ ਵੱਡਾ ਸੰਘਰਸ਼ ਹੈ ਤੇ ਬਹੁਤ ਜੀ, ਵੱਡੀ ਗਿਣਤੀ ਆ ਜੋ ਇਹ ਮਹਿਲਾ ਮੁਲਾਜ਼ਮ ਉੱਥੇ ਪਹੁੰਚੀਆਂ ਨੇ। ਬਹੁਤ ਵੱਡੀ ਗਿਣਤੀ, 112 ਜਣੀਆਂ ਪਹੁੰਚੀਆਂ ਨੇ ਉੱਥੇ ਕੋਰਟ ਦੇ ਵਿੱਚ। ਜੀ, ਵੱਡੀ ਗਿਣਤੀ ਹੈ ਤੇ ਗੱਲ ਵੀ ਵੱਡੀ ਹੈ। ਸੋ ਦੇਖਦੇ ਹਾਂ ਇਸ ਤੇ ਕੀ ਸੁਣਵਾਈ ਹੁੰਦੀ ਹੈ, ਕੀ ਇਹਨਾਂ ਦੀਆਂ ਮੰਗਾਂ ਨੂੰ ਬੂਰ ਪੈਂਦਾ ਹੈ। ਅੱਗੇ ਜੇਕਰ ਚੱਲੀਏ ਤਾਂ ਗੱਲ ਸਹਾਫ਼ੀ ਬਲਤੇਜ ਪੰਨੂ ਹੋਣਾ ਦੀ ਕਰ ਲੈਂਦੇ ਹਾਂ। ਹਾਲਾਂਕਿ ਪਹਿਲਾਂ ਸੀ, ਹੁਣ ਤਾਂ ਚਲੋ ਵੱਡਿਆਂ ਜੋੜਾਂ ਵਾਲਾ ਕੰਮ ਹੈ ਉਹਨਾਂ ਦਾ, ਤੇ 2 ਦਿਨਾਂ ਦੇ ਵਿੱਚ 2 ਵੱਡੇ ਅਹੁਦੇ ਉਹਨਾਂ ਨੂੰ, ਵੱਡੀਆਂ ਜ਼ਿੰਮੇਵਾਰੀਆਂ ਮਿਲ ਗਈਆਂ ਜੀ ਪਾਰਟੀ ਵੱਲੋਂ। ਇਹ ਕਿਵੇਂ? ਬਿਲਕੁਲ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ। ਦੇਖੋ, ਵੈਸੇ ਤੇ ਜੇ ਦੇਖੀਏ ਫਿਰ ਪੰਨੂ ਸਾਹਿਬ ਨੇ ਸੰਘਰਸ਼ ਵੀ ਪੂਰਾ ਹੀ ਕੀਤਾ ਹੈ ਨਾ ਆਮ ਆਦਮੀ ਪਾਰਟੀ ਲਈ, ਇਹ ਤਾਂ ਮੰਨਣਾ ਪਵੇਗਾ। ਜੀ, ਠੀਕ ਜੀ, ਹੈ ਨਾ ਜੀ। ਹੁਣ ਸਾਨੂੰ ਪਤਾ ਲੱਗਦਾ ਨਾ ਕਿ ਕਿੰਨੇ ਸਾਲ ਪਹਿਲਾਂ ਤੋਂ ਸੰਘਰਸ਼ ਕਰ ਰਹੇ ਸਨ। ਜੀ, ਤਾਂ ਖੈਰ ਚਲੋ, ਮਜ਼ਾਕ ਆਪਣੀ ਥਾਂ ਤੇ ਹੈ, ਪਰ ਉਹਨਾਂ ਨੇ ਮੁਕਾਮ ਵੀ ਹਾਸਲ ਕਰ ਲਿਆ ਹੈ ਜੀ। ਜੀ, ਐਮਐਲਏ ਐਮਪੀ ਨਹੀਂ ਬਣ ਸਕੇ, ਉਹਨਾਂ ਦੀ ਚਾਹਤ ਸੀ, ਪਰ ਫਿਰ ਉਹ ਪਹਿਲਾਂ ਗਏ ਮੁੱਖ ਮੰਤਰੀ ਸਾਹਿਬ ਦੀ ਟੀਮ ਦੇ ਵਿੱਚ, ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ। ਫਿਰ ਯੁੱਧ ਨਸ਼ਿਆਂ ਵਿਰੁੱਧ ਉਸ ਕੰਪੇਨ ਦੇ ਤਕਰੀਬਨ ਮੋਢੀਆਂ ਚੋਂ ਇੱਕ। ਫਿਰ ਹੁਣ ਉਹਨਾਂ ਨੂੰ ਜਨਰਲ ਸਕੱਤਰ ਬਣਾ ਦਿੱਤਾ ਗਿਆ, ਬਹੁਤ ਵੱਡਾ ਉਹਦਾ, ਅਫੀਸ਼ੀਅਲੀ ਕਹਿ ਲਓ ਕਿ
ਉਹ ਜਥੇਬੰਦਕ ਤਾਕਤ ਦਾ ਹਿੱਸਾ ਬਣ ਗਏ ਤੇ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਮੀਡੀਆ ਹੈਡ ਲਾ ਦਿੱਤਾ ਗਿਆ। ਇਹ ਬਹੁਤ ਵੱਡੀ ਪੋਜੀਸ਼ਨ ਹੋ ਜਾਂਦੀ ਹੈ। ਮੈਂ ਅੱਗੇ ਵੀ ਸਵਾਲ ਚੁੱਕੇ ਸਨ, ਜਦੋਂ ਚੀਫ ਸਪੋਕਸ ਪਰਸਨ ਬਣਾਇਆ ਨਾ ਇਹਨਾਂ ਜੀ ਨੂੰ, ਕੁਲਦੀਪ ਧਾਲੀਵਾਲ ਹੋਰਾਂ ਨੂੰ, ਤਾਂ ਬਲਤੇਜ ਪੰਨੂ ਕਿਉਂਕਿ ਉਸ ਦੌੜ ਦੇ ਵਿੱਚ ਸ਼ਾਮਲ ਸੀਗੇ ਤੇ ਜੀ ਸ਼ਾਇਦ ਆਪਾਂ ਵੀ ਗੱਲ ਕੀਤੀ ਹੋਵੇ, ਤੇ ਮੇਰਾ ਬੜਾ ਮਤਲਬ ਕਿ ਮੱਥਾ ਠਣਕ ਰਿਹਾ ਸੀਗਾ ਕਿ ਉਹਨਾਂ ਤੋਂ ਉੱਪਰ ਜਿਹੜੀ ਤਵੱਜੋ ਦਿੱਤੀ ਗਈ ਹੈ ਧਾਲੀਵਾਲ ਸਾਹਿਬ ਨੂੰ, ਹਾਲਾਂਕਿ ਉਹ ਵੀ ਮਾਨ ਸਾਹਿਬ ਦੇ ਕੋਟੇ ਦੇ ਬੰਦੇ ਆ, ਮਾਨ ਸਾਹਿਬ ਦੇ ਕਰੀਬੀ ਆ, ਤਾਂ ਬੜਾ ਜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਅਚੰਭੇ ਜਿਹੇ ਵਾਲਾ ਮਾਮਲਾ ਸੀਗਾ। ਖੈਰ ਚਲੋ, ਆਪਣੀ ਲੱਗਦਾ ਮੈਨੂੰ ਸਰਕਾਰ ਨੇ ਸੁਣ ਲਈ ਨੇੜੇ ਹੋ ਕੇ, ਤੇ ਹੁਣ ਪੰਨੂ ਸਾਹਿਬ ਨੂੰ ਨਵਾਂ ਮੌਕਾ ਮਿਲ ਗਿਆ। ਚਲੋ ਆਪਾਂ ਕਹਿੰਦੇ ਕਿ ਠੀਕ ਹੈ, ਮੁਬਾਰਕਬਾਦ ਆ। ਸਾਡਾ ਕੰਮ, ਅਸੀਂ ਕਿਉਂਕਿ ਤੁਸੀਂ ਇੱਕ ਸ਼ਬਦ ਬੜਾ ਉਰਦੂ ਵਾਲਾ ਵਧੀਆ ਇਸਤੇਮਾਲ ਕਰਦੇ ਹੋ, ਸਹਾਫੀ, ਕਿ ਅਸੀਂ ਜੀ ਤੇ ਉੱਥੇ ਖਲੋਤੇ ਆ, ਚਲੋ ਜਿੰਨੇ ਜੋਗੇ ਹੈਗੇ ਆ, ਉਹ ਸਾਡੇ ਚੋਂ ਨਿਕਲ ਕੇ ਹੁਣ ਇੱਕ ਤਾਕਤ ਦਾ ਹਿੱਸਾ ਬਣ ਗਏ। ਉਮੀਦ ਹੂੰ ਕਰਦੇ ਆ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਚੋਂ, ਪੱਤਰਕਾਰਾਂ ਦੇ ਨਾਲ ਇਹ ਧੱਕੇਸ਼ਾਹੀਆਂ ਚੱਲਦੀਆਂ ਪਈਆਂ, ਹੁਣ ਉਹਨਾਂ ਤੇ ਉਹ ਗੌਰ ਕਰਨਗੇ, ਕਿਉਂਕਿ ਹੁਣ ਉਹਨਾਂ ਜੀ ਦੇ ਕੋਲ ਅਧਿਕਾਰਤ ਪੋਜੀਸ਼ਨ ਹੈ ਤੇ ਜੀ ਸਾਡੇ ਵਰਗੇ ਵੀ ਉਹਨਾਂ ਨੂੰ ਸ਼ਿਕਾਇਤਾਂ ਭੇਜਣ ਜੋਗੇ ਹੋ ਗਏ। ਤਾਂ ਬਿਲਕੁਲ ਇਹ ਘੱਟੋ ਘੱਟ ਆਪਾਂ ਕਹਿ ਸਕਦੇ ਕਿ ਇਸ ਵੇਲੇ ਉਹਨਾਂ ਦੇ ਕੋਲ ਦੋ ਤਾਕਤਵਰ ਜ਼ਿੰਮੇਵਾਰੀਆਂ ਹੋ ਗਈਆਂ ਨੇ। ਤੇ ਚਲੋ ਠੀਕ ਆ, ਹੁਣ ਉਹ ਪੱਤਰਕਾਰਤਾ ਤੇ ਨਹੀਂ ਕਰ ਸਕਦੇ ਇਸ ਜੀ ਜ਼ਿੰਮੇਵਾਰੀ ਦੇ ਦੌਰਾਨ, ਘੱਟੋ ਘੱਟ ਪੱਤਰਕਾਰਤਾ ਵਾਸਤੇ, ਜਾਂ ਮਤਲਬ ਕਿ ਜੋ ਲੋਕਾਂ ਲਈ ਆਪਾਂ ਦੇਖਦੇ ਆ ਕਿ ਉਹਨਾਂ ਨੂੰ ਪੜ੍ਹਨ ਲਈ, ਸੁਣਨ ਲਈ ਮੈਨੇਜ ਚੀਜ਼ਾਂ ਨਾ ਪਹੁੰਚਣ, ਉਹਦੇ ਲਈ ਕੁਝ ਕਰਨ, ਤੇ ਮੇਰੇ ਖਿਆਲ ਦੇ ਨਾਲ ਬਿਹਤਰ ਆ। ਜਿਹੜਾ ਬਾਕੀ ਉਹ ਤਾਂ ਹੁਣ ਉਹਨਾਂ ਨੇ ਆਪਦੀ ਪਾਰਟੀ ਲਈ ਕਰਨਾ ਹੈ। ਜੋ ਜੀ ਇੰਨਾ ਕੁ ਪੱਤਰਕਾਰਤਾ ਲਈ ਕਰਦੇ ਨਾ, ਕਿ ਜੋ ਗਲ ਘੁੱਟਿਆ ਜਾਂਦਾ ਬੋਲਣ ਦੀ ਆਜ਼ਾਦੀ ਦਾ, ਜਾਂ ਅਖਬਾਰਾਂ ਦੀਆਂ ਗੱਡੀਆਂ ਘੇਰ ਲਈਆਂ, ਆਰਟੀਆਈ ਜਿਹੜੀ ਆ ਪੱਤਰਕਾਰਾਂ ਦੀ ਖਤਮ ਕਰ ਦਿੱਤੀ ਜਾਂਦੀ ਹੈ, ਇਹਨਾਂ ਸਾਰੀਆਂ ਚੀਜ਼ਾਂ ਤੇ ਜ਼ਰੂਰ ਉਹ ਕੰਮ ਕਰਨ, ਤੇ ਮੇਰੇ ਖਿਆਲ ਦੇ ਨਾਲ ਸਾਡੇ ਲਈ ਕੋਈ ਮਾੜਾ ਨਹੀਂ ਹੈਗਾ ਜੀ, ਕਿਉਂਕਿ ਕਿਸੇ ਨਾ ਜੀ ਕਿਸੇ ਨੇ ਤੇ ਅਹੁਦੇ ਸੰਭਾਲਣੇ ਹੀ ਹੁੰਦੇ ਆ। ਜੀ ਜੀ ਸੋ ਉਧਰ ਅਗਲੀ ਜੇਕਰ ਗੱਲ ਕਰੀਏ ਤਾਂ ਪ੍ਰਗਟ ਸਿੰਘ ਹੁਣੀ ਸਰਕਾਰ ਤੇ ਦੋਸ਼ ਲਾ ਰਹੇ ਨੇ। ਕਿਹੜੇ ਦੋਸ਼ ਲਾ ਰਹੇ ਨੇ ਹੁਣ? ਆ ਫਿਰ ਉਹੀ ਗੱਲ ਹੋ ਗਈ ਨਾ, ਹੁਣ ਪ੍ਰਗਟ ਸਿੰਘ ਉਹਦੀ ਦੋਸ਼ ਲਾ ਰਹੇ ਆ ਕਿ ਇਹਨਾਂ ਦਾ ਕੋਈ ਪੋਸਟ ਸੀ ਪੰਜਾਬ ਸਰਕਾਰ ਦਾ, ਸ਼ਾਇਦ ਕੋਈ ਆਲੋਚਨਾਤਮਕ ਪੱਖ ਹੋਣਾ ਜਿਹੜਾ ਇਹਨਾਂ ਨੇ ਰੱਖਿਆ ਐਕਸ ਤੇ, ਮੈਂ ਤਾਂ ਕਿਉਂਕਿ ਜੀ ਐਕਸ ਤੇ ਜਾਂਦਾ ਘੱਟ ਆ, ਤਾਂ ਹੁਣ ਇਹਨਾਂ ਨੂੰ ਕੋਈ ਉਹ ਜਿਵੇਂ ਆਉਂਦਾ ਹੁੰਦਾ ਚੇਤਾਵਨੀ ਪੱਤਰ ਕਿ ਜੀ ਭਾਈ ਇਹਨੂੰ ਹਟਾਓ, ਪੰਜਾਬ ਸਰਕਾਰ ਦੀ ਰਿਪੋਰਟ ਹੋਈ ਆ, ਤੇ ਕਹਿੰਦੇ ਜੀ ਵੀ ਇਹ ਰਿਪੋਰਟਾਂ ਠੋਕੀ ਜਾਂਦੇ ਆ, ਯਾਨੀ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਇਹਨਾਂ ਦੀ ਇਹ ਸਾਰੀ ਚਾਲ ਆ। ਜੀ ਹੁਣ ਦੇਖੋ, ਇੱਕ ਐਮਐਲਏ ਆ, ਮੇਰੇ ਖਿਆਲ ਦੇ ਨਾਲ ਜੇ ਉਹਦਾ ਇਸ ਤਰ੍ਹਾਂ ਕੋਈ ਅਕਾਊਂਟ ਬੰਦ ਕਰਨ ਦਾ ਯਤਨ ਕੀਤਾ ਜਾਂਦਾ, ਤਾਂ ਉਹਨੂੰ ਇਹ ਮਾਮਲਾ ਵਿਧਾਨ ਸਭਾ ਦੇ ਅੰਦਰ ਵੀ ਲਿਜਾਣਾ ਚਾਹੀਦਾ, ਸਪੀਕਰ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ। ਜੇ ਜੀ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਅਸੀਂ ਕੀ ਕਰੀਏ? ਜੀ ਸਾਡੀ ਕੀ ਬਸਾਤ ਹੈ ਸਰ? ਤੁਸੀਂ ਦੇਖੋ ਨਾ, ਆ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਸੀ ਮੇਰਾ ਕੰਟੈਂਟ ਹਟਾ ਦਿੱਤਾ। ਸਰ ਤੁਸੀਂ ਜੀ ਮੌਕੇ ਦੇ ਵਿਧਾਇਕ ਜੇ ਨਹੀਂ ਲੜ ਸਕਦੇ ਤੇ ਅਸੀਂ ਫਿਰ ਕੀ ਲੜੀਏ? ਫਿਰ ਜੀ ਇਹਦੇ ਜੀ ਨਾਲੋਂ ਚੰਗਾ ਕਿ ਅਸੀਂ ਤਾਂ ਹੋਰ ਦੂਜਾ ਬਣਾ ਕੇ, ਤੀਜਾ ਬਣਾ ਕੇ ਮੈਦਾਨ ਚ ਆਈ ਜਾਂਦੇ। ਮੋਨੀਟਾਈਜੇਸ਼ਨ ਸਾਡੀ ਉਡਾ ਦਿੰਦੇ ਆ, ਬਲੌਕ ਸਾਨੂੰ ਕਰ ਦਿੰਦੇ ਆ, ਕਾਨੂੰਨੀ ਤੌਰ ਤੇ ਜਾਂ ਜਿੱਦਾਂ ਮਰਜ਼ੀ ਖਿੱਚਾ ਧੂਈ ਕਰਕੇ, ਫਿਰ ਅਸੀਂ ਤੁਹਾਡੇ ਨਾਲ ਤਗੜੇ ਹੋਏ। ਜੀ ਇਸ ਕਰਕੇ ਇਹਨਾਂ ਨੂੰ ਇਹ ਰੋਣਾ ਨਹੀਂ, ਇਹ ਰੁਦਨ ਨਹੀਂ ਕਰਨਾ ਚਾਹੀਦਾ, ਬਲਕਿ ਜੀ ਤੁਹਾਡੇ ਕੋਲ ਅਖਤਿਆਰਾਤ ਨੇ ਜਾਂ ਤੁਹਾਡੇ ਕੋਲ ਲੀਗਲ ਟੀਮਾਂ ਨੇ, ਤੁਸੀਂ ਇਹਨਾਂ ਨੂੰ ਕੋਰਟ 'ਚ ਘੜੀਸੋ ਜਾਂ ਉੱਥੇ ਸਪੀਕਰ ਕੋਲ ਸ਼ਿਕਾਇਤ ਕਰੋ ਕਿ ਸਾਡੀ ਬੋਲਣ ਦੀ ਆਜ਼ਾਦੀ, ਚੁਣੇ ਹੋਏ ਨੁਮਾਇੰਦੇ ਦੀ ਬੋਲਣ ਦੀ ਆਜ਼ਾਦੀ ਕਿਉਂ ਖੋਈ ਜਾ ਰਹੀ ਹੈ ਸਾਹਿਬ। ਜੀ ਜੀ ਇਹ ਤਾਂ ਹੈ ਗੱਲ। ਤਾਂ ਇਹਨਾਂ ਨੂੰ ਚਲੋ ਠੀਕ ਹੈ, ਇੱਕ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਗੱਲ ਅਲੱਗ ਹੁੰਦੀ ਹੈ ਵੀ ਭਾਈ ਆਹ ਚੀਜ਼ ਕੀਤੀ ਹੈ, ਪਰ ਤੁਸੀਂ ਉਸ ਤੋਂ ਅੱਗੇ ਕੀ ਕਰ ਰਹੇ ਹੋ? ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਹੈ ਜਾਂ ਨਹੀਂ, ਇਹ ਵੀ ਤਾਂ ਸਵਾਲਾਂ ਦੇ ਘੇਰੇ 'ਚ ਹੈ ਨਾ ਗੱਲ। ਸੋ ਚਲੋ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।